ਜੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 13 ਤਰੀਕ ਆ ਅਤੇ ਤੁਹਾਡੇ ਲਈ ਸੋਮਵਾਰ ਦਾ ਸ਼ਾਮ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਰੋਨਾ ਵਾਇਰਸ COVID-19 ਦੇ ਕਰਕੇ ਜੇ ਕਿਸੇ ਦੀ ਜੋਬ ਚਲੀ ਗਈ ਆ, ਜੋਬ ਦੇ ਕਰਕੇ ਉਹਨਾਂ ਦੀ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਚਲੀ ਗਈ ਆ, ਜਾਂ ਤੁਹਾਡੀ ਤਨਖਾਹ ਦੇ ਵਿੱਚ ਕਟੌਤੀ ਹੋਈ ਹੈ ਅਤੇ ਤੁਸੀਂ ਆਪਣੇ ਇੰਸ਼ੋਰੈਂਸ ਦਾ ਪਲਾਨ ਚੇਂਜ ਕਰਨਾ ਚਾਹੁੰਦੇ ਹੋ, ਮੈਡੀਕਲ ਅਪਲਾਈ ਕਰਨ ਦੇ ਵਿੱਚ ਜਾਂ ਉਸ ਦੇ ਵਿੱਚ ਤਬਦੀਲੀ ਕਰਨ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਤਾਂ ਉਸ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਕਿ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਜਸਵਿੰਦਰ ਸਿੰਘ ਉੱਪਲ 530 218 2360 530218 2360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਕਰੋਨਾ ਵਾਇਰਸ ਦੀ ਗੱਲ ਸਾਂਝੀ ਕਰਦੇ ਜਾਈਏ, ਹੁਣ ਤੱਕ 19,24,663 ਜਿਹੜੇ ਕੇਸ ਆ ਕਨਫਰਮ ਹੋ ਚੁੱਕੇ ਆ ਪੂਰੀ ਦੁਨੀਆ ਦੇ ਵਿੱਚ। 1,19,691 ਜਿਹੜੀਆਂ ਆ ਮੌਤਾਂ ਹੋ ਚੁੱਕੀਆਂ ਅਤੇ 4,45,000 ਜਿਹੜੇ ਆ ਉਹ ਰਿਕਵਰ ਵੀ ਹੋ ਚੁੱਕੇ ਹੈਗੇ ਆ। USA 'ਚ ਹੁਣ ਤੱਕ 5,86,941 ਕੇਸ ਹੋਏ ਹੈਗੇ ਆ, ਜਿਹਦੇ 'ਚੋਂ 23,640 ਜਣਿਆਂ ਦੀ ਮੌਤ ਹੋ ਚੁੱਕੀ ਆ। ਜੀ ਬਿਲਕੁਲ। ਅੱਜ ਜਿਹੜਾ ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ ਜਿਹੜਾ ਮਰਨ ਵਾਲਿਆਂ ਦਾ ਆંકੜਾ 1500 ਦੇ ਉੱਤੇ ਰਿਹਾ। ਜਿਹੜਾ 2 ਦਿਨ ਪਹਿਲਾਂ ਇਹ 2000 ਲਗਾਤਾਰ 2-3 ਦਿਨ 1800, 1900, 2000 ਜਿਹੜੇ ਉਹ ਰਿਹਾ ਸੀ, ਅਤੇ ਕੱਲ੍ਹ ਅਤੇ ਅੱਜ ਦੇ ਜੇ ਆંકੜੇ ਦੇ ਉੱਤੇ ਦੇਖਿਆ ਜਾਵੇ ਤਾਂ 1500 ਜਿਹੜੀਆਂ ਇਸ ਦੇ ਵਿੱਚ ਨਵੀਆਂ ਮੌਤਾਂ ਦੀ ਜਿਹੜੀ ਆ ਉਹ ਆંકੜਾ ਸਾਹਮਣੇ ਆਇਆ ਆ। ਅਤੇ ਆਪਾਂ ਜੇ ਇਹੀ ਰੁਝਾਨ ਰਹਿੰਦਾ ਆ ਜਾਂ ਇਸ ਨੂੰ ਥੱਲੇ ਵੱਲ ਨੂੰ ਜਾਂਦਾ ਆ, ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਕਰਵ ਆ ਉਹ ਫਲੈਟ ਹੋਣੀ ਸ਼ੁਰੂ ਹੋ ਰਹੀ ਆ, ਜਿਹੜੀ ਕਿ ਇੱਕ ਬਹੁਤ ਇਸ ਟਾਈਮ ਲੋੜੀਂਦੀ ਚੀਜ਼ ਹੈਗੀ ਆ। ਜੀ ਬਿਲਕੁਲ। ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਵੀ ਕਿਹਾ ਆ ਵੀ ਹੁਣ ਜਿਹੜਾ ਆ ਸਾਡਾ ਕਰਵ ਆ ਉਹ ਥੱਲੇ ਨੂੰ ਜਾਣਾ ਜਿਹੜਾ ਸ਼ੁਰੂ ਹੋ ਗਿਆ ਹੈਗਾ ਆ। ਅਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਨਿਊਯਾਰਕ ਦੀ ਜੇ ਗੱਲ ਕਰਦੇ ਜਾਈਏ, ਨਿਊਯਾਰਕ ਦੇ ਕਹਿੰਦੇ ਵੀ 50 ਦੇ ਕਰੀਬ ਜਿਹੜੇ ਨਿਊਯਾਰਕ ਸਿਟੀ ਦੇ ਐਜੂਕੇਸ਼ਨ ਇੰਪਲਾਈ ਸੀ, ਉਹਨਾਂ ਦੀ ਕਰੋਨਾ ਵਾਇਰਸ ਨਾਲ ਮੌਤ ਹੋਈ ਆ। ਸੋ 50 ਜਿਹੜੇ ਇੰਪਲਾਈ ਸੀ, ਉਹਨਾਂ ਦੇ ਵਿੱਚੋਂ 26 ਟੀਚਰ ਵੀ ਸੀਗੇ, 26 ਅਧਿਆਪਕ ਸੀਗੇ ਜਿਨ੍ਹਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋਈ ਆ। ਇਹ ਨਿਊਯਾਰਕ ਸਟੇਟ ਦੇ ਵਿੱਚ 22 ਕਹਿੰਦੇ ਪੈਰਾ ਪ੍ਰੋਫੈਸ਼ਨਲ, 21 ਟੀਚਰਸ, 2 ਐਡਮਿਨਿਸਟ੍ਰੇਟਰ, 1 ਫੈਸਿਲਿਟੀ ਟਰਾਂਸਫਰ, 1 ਗਾਈਡੈਂਸ ਕਾਉਂਸਲਰ, 1 ਫੂਡ ਸਰਵਿਸ ਸਟਾਫ, 2 ਸੈਂਟਰਲ ਆਫਿਸ ਇੰਪਲਾਈਜ਼ ਅਤੇ 1 ਇੰਪਲਾਈ ਲਿਸਟਡ ਜਿਹੜਾ ਹੈਗਾ ਆ REC ਸਟਾਫਿੰਗ ਦਾ, ਅਤੇ ਇੰਨੇ ਜਣਿਆਂ ਦੀ ਜਿਹੜੀ ਮੌਤ ਹੋਈ ਹੈਗੀ ਆ। ਜੀ, ਅੱਜ ਰਾਸ਼ਟਰਪਤੀ ਟਰੰਪ ਨੇ ਜਦ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਸ ਦੇ ਵਿੱਚ ਆਪਣਾ ਜਿਹੜਾ ਇੱਕ ਵਾਰੀ ਫੇਰ ਨਾਰਾਜ਼ਗੀ ਆ ਉਹ ਪੱਤਰਕਾਰਾਂ ਦੇ ਨਾਲ, ਮੀਡੀਆ ਹਾਊਸਿਸ ਦੇ ਨਾਲ ਜਿਹੜੀ ਉਹ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਵੀ ਮੈਂ ਹੀ ਅਥਾਰਟੀ ਹੈਗੀ ਹਾਂ, ਵੀ ਮੈਂ ਹੀ ਐਜ਼ ਏ ਪ੍ਰੈਜ਼ੀਡੈਂਟ ਸਾਰਾ ਕੁਛ ਜਿਹੜਾ ਉਹ ਕਰ ਸਕਦਾ ਹੈ। ਇਸ ਦੇ ਉੱਤੇ ਇਨਫੈਕਟ ਜਿਹੜੇ ਕਈ ਰਿਪਰੈਜ਼ੈਂਟੇਟਿਵ ਉਹਨਾਂ ਨੇ ਕਿਹਾ ਵੀ ਆਪਣੀ ਅਥਾਰਟੀ ਵਾਲੀ ਕੈਪ ਜਿਹੜੀ ਲਾਓ ਅਤੇ ਜਾ ਕੇ ਕੰਸਟੀਟਿਊਸ਼ਨ, ਸੰਵਿਧਾਨ ਪੜ੍ਹੋ ਅਮਰੀਕਾ ਦਾ, ਜਿਹੜਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਉਹ ਸਾਰੀਆਂ ਪਾਵਰਸ ਦਿੰਦਾ ਆ, ਜਿਹੜਾ ਕਿ ਜਦੋਂ ਉਹਨਾਂ ਦੇ ਜਿਹੜੇ ਸਰਕਮਸਟਾਂਸ ਉਹਦੇ ਮੁਤਾਬਕ ਸੂਬੇ ਨੂੰ ਖੋਲ੍ਹ ਵੀ ਸਕਦੇ ਆ ਅਤੇ ਬੰਦ ਵੀ ਜਿਹੜੇ ਉਹ ਕਰ ਸਕਦੇ ਆ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਸਭ ਕੁਛ ਮੇਰੇ ਅਧਿਕਾਰ ਦੇ ਵਿੱਚ ਹੈਗਾ ਆ, ਇਹ ਟੋਟਲੀ ਕਿਤੇ ਨਾ ਕਿਤੇ ਗਲਤ ਹੈਗੀ ਆ। ਉਹਨਾਂ ਨੇ ਜਿਹੜਾ ਅੱਜ ਕੁਛ ਕੁ ਜਿਹੜੇ ਕਲਿੱਪ ਮੀਡੀਆ ਹਾਊਸਿਸ ਦੇ, ਜਿਨ੍ਹਾਂ ਨੂੰ ਉਹ ਫੇਕ ਮੀਡੀਆ ਜਿਹੜਾ ਉਹ ਆਖਦੇ ਨੇ, ਉਹਨਾਂ ਦੇ ਵੀ ਜਿਹੜੇ ਉਹ ਦਿਖਾਏ। ਉਸ ਜਿੱਦਾਂ ਹੀ ਕਹਿੰਦੇ ਆ ਵੀ ਉਹ ਦਿਖਾਉਣ ਲੱਗੇ ਤਾਂ CNN ਨੇ ਉਹਨਾਂ ਦੀ ਪ੍ਰੈਸ ਬਰੀਫਿੰਗ ਜਿਹੜੀ ਉਹ ਬੰਦ ਕਰ ਦਿੱਤੀ। ਤਾਂ ਉਹਨਾਂ ਨੇ ਥੱਲੇ ਇਹ ਵੀ ਲਿਖ ਦਿੱਤਾ ਵੀ ਰਾਸ਼ਟਰਪਤੀ ਟਰੰਪ ਆ ਉਹ ਆਪਣਾ ਪ੍ਰੋਪੇਗੈਂਡਾ ਮੈਸੇਜ ਜਿਹੜਾ ਆ ਹੁਣ ਇਸ ਪ੍ਰੈਸ ਬਰੀਫਿੰਗ ਦੇ ਜ਼ਰੀਏ ਦਿਖਾਉਣ ਜਾ ਰਹੇ ਸੀਗੇ। ਸੋ ਅੱਜ ਕਾਫੀ ਜਿਹੜੇ ਆ ਉਹ ਜਿਹੜੇ ਤੱਤੇ ਰਹੇ। ਆਈ ਡੋਂਟ ਨੋ ਰਾਸ਼ਟਰਪਤੀ ਟਰੰਪ ਕੀ ਜਿਹੜਾ ਆ
ਉਹ ਜਿਹੜਾ ਕਰਨਾ ਚਾਹੁੰਦੇ ਆ ਵੀ ਸਾਰੇ ਜਾਣੇ ਬਸ ਉਹਨਾਂ ਨੂੰ ਜਿਹੜਾ ਪੁੱਛ ਕੇ ਸਾਰਾ ਕੁਝ ਜਿਹੜਾ ਉਹ ਕਰੀ ਜਾਣ। ਕਿਤੇ ਨਾ ਕਿਤੇ ਉਹ ਚਾਹੁੰਦੇ ਆ ਵੀ ਜਿੱਦਾਂ ਬਾਕੀ ਹੋਰ ਮੁਲਕਾਂ 'ਚ ਜਿੱਥੇ ਅਮਰੀਕਾ ਨੇ ਕਈ ਵਾਰੀ ਤਖਤੇ ਪਲਟੇ ਆ ਵੀ ਉਹ ਉੱਦਾਂ ਮੈਨੂੰ ਹੀ ਸਭ ਕੁਝ ਜਿਹੜਾ ਪੁੱਛ ਕੇ ਜਿਹੜਾ ਹੋਵੇ, ਪਰ ਇੱਥੇ ਜਿਹੜਾ ਜਿਹਨੂੰ ਚੈੱਕ ਐਂਡ ਬੈਲੈਂਸ ਜਿਹੜਾ ਉਹ ਆਖਿਆ ਜਾਂਦਾ ਆ, ਉਹ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਪਰੇਸ਼ਾਨੀ ਆ ਉਹਨਾਂ ਨੂੰ ਝੱਲਣੀ ਪੈ ਰਹੀ ਹੈਗੀ ਆ। ਜੀ ਬਿਲਕੁਲ। ਉਹ ਤੋਂ ਬਾਅਦ ਕਹਿੰਦੇ ਵੀ ਉਹਨਾਂ ਨੇ ਜਿਹੜੇ ਗਵਰਨਰਸ ਆ ਉਹਨਾਂ ਨੂੰ ਪੁੱਛਿਆ ਵੀ ਹੈਗਾ ਵੀ ਕਿਹੜੀਆਂ ਸਟੇਟਾਂ ਜਿਹੜੀਆਂ ਆ ਓਪਨ ਕਰਨੀਆਂ ਚਾਹੁੰਦੀਆਂ ਜਾਂ ਨਹੀਂ। ਅਤੇ CNN MSNBC ਦੋਨਾਂ ਨੇ ਕਹਿੰਦੇ ਵੀ ਜਿਹੜੀ ਬਰੀਫਿੰਗ ਆ ਉਹਨੂੰ ਕੱਟ ਆਫ ਕਰ ਦਿੱਤਾ। ਡਾਕਟਰ ਫੌਸੀ ਨੂੰ ਲੈ ਕੇ ਅੱਜ ਕਾਫੀ ਜਿਹੜਾ ਆ ਵਾਈਟ ਹਾਊਸ ਵਾਸ਼ਿੰਗਟਨ 'ਚ ਆਪਾਂ ਕਹਿ ਸਕਦੇ ਹਾਂ ਜਿਹੜਾ ਮਾਹੌਲ ਆ ਉਹ ਗਰਮ ਰਿਹਾ। ਪਹਿਲਾਂ ਕਈ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਟਵੀਟ ਵੀ ਕਰ ਦਿੱਤਾ ਸੀ ਵੀ ਡਾਕਟਰ ਫੌਸੀ ਜਿਹੜੇ ਆ ਉਹਨਾਂ ਦੀ ਛੁੱਟੀ ਹੋਣੀ ਚਾਹੀਦੀ ਆ, ਪਰ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕਿਹਾ ਵੀ ਨਹੀਂ, ਉਹ ਮੇਰਾ ਬਿਲਕੁਲ ਠੀਕ ਚੱਲ ਰਿਹਾ ਉਹਨਾਂ ਦੇ ਨਾਲ। ਕਹਿੰਦੇ ਵੀ ਕਿਸੇ ਨੇ ਟਵੀਟ ਕੀਤਾ ਸੀ, ਉਹਨੂੰ ਮੈਂ ਰੀਟਵੀਟ ਕੀਤਾ। ਇਸੇ ਤਰ੍ਹਾਂ ਡਾਕਟਰ ਜਿਹੜੇ ਫੌਸੀ ਆ ਉਹਨਾਂ ਨੇ ਵੀ ਮੰਨਿਆ ਵੀ ਜਿਹੜੀ ਮੈਂ ਇੰਟਰਵਿਊ 'ਚ ਉਹਨਾਂ ਨੇ ਇੱਕ ਜਗ੍ਹਾ ਕਿਹਾ ਸੀ ਵੀ ਜੇ ਆਪਾਂ ਪਹਿਲਾਂ ਐਕਟ ਕਰਦੇ ਤਾਂ ਘੱਟ ਮੌਤਾਂ ਹੋਣੀਆਂ ਸੀ। ਕਹਿੰਦੇ ਵੀ ਉਹਦੇ ਵਿੱਚ ਜਿਹੜੀ ਸ਼ਬਦਾਵਲੀ ਆ ਉਹਨੂੰ ਅੱਗੇ ਪਿੱਛੇ ਕੀਤਾ ਗਿਆ ਵੀ ਮੇਰਾ ਕਹਿਣ ਦਾ ਮਤਲਬ ਉਹ ਨਹੀਂ ਸੀ। ਜੀ ਸੋ ਬਿਲਕੁਲ। ਸੋ ਹੁਣ ਬਿਲਕੁਲ ਠੀਕ ਠਾਕ ਆ, ਡਾਕਟਰ ਫੌਸੀ ਵੀ ਰਹਿਣਗੇ ਅਤੇ ਉਹਨਾਂ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਨਹੀਂ ਹੋਊਗੀ। ਜੀ ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਮੈਂ ਇਹ ਆਖ ਸਕਦਾ ਹਾਂ, ਮੈਂ ਪੁੱਛੂੰਗਾ ਵੀ ਕੀ ਜਿਹੜਾ 2020 ਦਾ 2020 ਦਾ ਜਿਹੜਾ ਸੈਂਸਸ ਆ ਮਰਦਮਸ਼ੁਮਾਰੀ ਆ, ਕੀ ਉਸ ਨੂੰ ਡਿਲੇ ਕੀਤਾ ਜਾ ਸਕਦਾ ਆ ਜਾਂ ਨਹੀਂ। ਕਹਿੰਦੇ ਵੀ ਉਹ ਚਾਹੁੰਦੇ ਆ ਵੀ ਇਹ ਜਿਹੜਾ ਸੈਂਸਸ ਆ ਸਹੀ ਤਰੀਕੇ ਦੇ ਨਾਲ ਸੇਫਲੀ ਅਤੇ ਐਕੂਰੇਟਲੀ ਜਿਹੜਾ ਆ ਉਹ ਕੰਪਲੀਟ ਹੋਵੇ। ਅਤੇ ਇਸ ਮੌਕੇ ਜਿਸ ਤਰੀਕੇ ਦੇ ਨਾਲ ਆਪਾਂ ਲੰਘ ਰਹੇ ਹੈਗੇ ਆ ਉਸ ਦੇ ਕਰਕੇ, ਕਰੋਨਾ ਵਾਇਰਸ ਦੇ ਕਰਕੇ ਇਸ ਦੇ ਵਿੱਚ ਵੀ ਦਿੱਕਤਾਂ ਆ ਉਹ ਸਾਹਮਣੇ ਆ ਰਹੀਆਂ ਨੇ। ਇਹ ਬੜੀ ਅਹਿਮ ਜਿਹੜਾ ਸੈਂਸਸ ਦਾ ਡਾਟਾ ਹੁੰਦਾ ਹੈ, ਕਿਉਂਕਿ ਸੈਂਸਸ ਦੀ ਜਿਹੜੀ ਇਨਫੋਰਮੇਸ਼ਨ ਤੋਂ ਬਾਅਦ ਦੇ ਵਿੱਚ ਹੀ ਜਿਹੜੀਆਂ ਹੁਣ ਨਵੀਆਂ ਡਿਸਟ੍ਰਿਕਟਸ ਕਿਹੜੇ ਜਿਹੜੀ ਆ ਉਹ ਸੂਬੇ ਨੂੰ ਕਿੰਨੇ ਜਿਹੜੇ ਰਿਪਰੈਜ਼ੈਂਟੇਟਿਵ ਮਿਲਣੇ ਆ, ਉਹ ਸਾਰਾ ਕੁਛ ਇਸ ਦੇ ਜ਼ਰੀਏ ਜਿਹੜਾ ਉਹ ਤੈਅ ਹੁੰਦਾ ਆ। ਲੋਕਲ ਸਰਕਾਰਾਂ ਦੇ ਵਿੱਚ ਕਿੰਨੇ ਨੁਮਾਇੰਦੇ ਆਉਣੇ, ਉਹ ਸਾਰਾ ਕੁਛ ਉਹ ਪਾਪੂਲੇਸ਼ਨ ਦੇ ਉੱਤੇ ਕਿੰਨੇ ਇਲਾਕੇ 'ਚ ਕਿੰਨੇ ਜਾਣੇ ਰਹਿੰਦੇ ਆ ਉਸ ਦੇ ਉੱਤੇ ਜਿਹੜਾ ਉਹ ਹੋਊਗਾ। ਕਹਿੰਦੇ ਵੀ ਇਹ ਚਾਹੁੰਦੇ ਨੇ ਵੀ ਜਿਹੜੇ ਸੈਂਸਸ ਦਾ ਕੁਐਸਚਨ ਹੈਗੇ ਆ ਮਿਲੀਅਨਸ ਆਫ ਅਮਰੀਕਨ ਜਿਹੜੇ ਇਸ ਟਾਈਮ ਕਰ ਵੀ ਰਹੇ ਨੇ। ਅਤੇ ਕਹਿੰਦਾ ਵੀ ਮੈਂ ਕਾਂਗਰਸ ਨੂੰ ਅਤੇ ਸੈਂਸਸ ਬਿਊਰੋ ਨੂੰ 120 ਦਿਨਾਂ ਦੀ ਯਾਨੀ ਕਿ 6 ਮਹੀਨੇ ਦੀ ਐਕਸਟੈਂਸ਼ਨ ਦੀ ਇਸ ਦੇ ਵਿੱਚ ਗੱਲ ਆਖੂੰਗਾ। ਇੱਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਵੀ ਚਾਹੇ ਇੱਦਾਂ ਲੱਗਦਾ ਵੀ ਜੇ 120 ਦਿਨ ਵੀ ਐਕਸਟੈਂਸ਼ਨ ਹੋਵੇ, ਉਹ ਵੀ ਲੱਗਦਾ ਹੈ ਵੀ ਉਹ ਘੱਟ ਹੀ ਪੈ ਜਾਣਗੇ, ਉਹ ਵੀ ਇਨਫ ਨਹੀਂ ਉਹ ਹੋਣਗੇ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ 4 ਪੈਸਟਰਸ ਜਿਹੜੇ ਹੈਗੇ ਆ, ਉਹਨਾਂ ਨੇ ਚਰਚਾਂ ਦੇ ਪੈਸਟਰਸ ਆ, ਉਹਨਾਂ ਨੇ ਜਿਹੜੇ ਗਵਰਨਰ ਆ ਗੈਬਨ ਨਿਊਸਮ ਉਹਨਾਂ ਨੂੰ ਅੱਜ ਲਾ ਸੂਟ ਫਾਈਲ ਕੀਤਾ ਆ ਵੀ ਸਾਨੂੰ ਜਿਹੜਾ ਚਰਚ ਦੇ ਵਿੱਚ ਸਰਵਿਸਿਜ਼ ਕਿਉਂ ਨਹੀਂ ਕੀਤੀਆਂ ਦੇ ਰਹੇ। ਇਹਨਾਂ ਦੇ ਵਿੱਚ ਇੱਕ ਪੈਸਟਰ ਜਿਹੜਾ ਹੈਗਾ ਆ ਡੀਨ ਮੋਫੇਟ ਰਿਵਰਸਾਈਡ ਕਾਉਂਟੀ ਤੋਂ ਆ, ਉਸ ਨੂੰ ਜਿਹੜਾ $1000 ਦਾ ਜਿਹੜਾ ਫਾਈਨ ਵੀ ਹੋਇਆ ਸੀ। ਸੋ ਜਿਹੜਾ ਇਹ ਕੇਸ ਆ ਇਹ ਹਰਮੀਤ ਢਿੱਲੋਂ ਜਿਹੜੀ ਆ ਉਹ ਫਾਈਟ ਕਰ ਰਹੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਜੇ ਕੈਲੀਫੋਰਨੀਆ ਦੇ ਵਿੱਚ ਲੋਕ ਕੋਸਕੋ ਨੂੰ ਜਾ ਸਕਦੇ ਆ, ਲੋਕਲ ਮਰਵਾਨਾ ਜਿਹੜਾ ਸ਼ਾਪ ਨੂੰ ਜਾ ਸਕਦੇ ਆ, ਲਿਕਰ ਸਟੋਰ ਨੂੰ ਜਾ ਸਕਦੇ ਆ, ਅਤੇ ਜੇ ਸੇਮ ਸੋਸ਼ਲ ਡਿਸਟੈਂਸ ਰੱਖਿਆ ਜਾਵੇ ਤਾਂ ਧਾਰਮਿਕ ਪਲੇਸ 'ਤੇ ਕਿਉਂ ਨਹੀਂ ਜਾ ਸਕਦੇ। ਸੋ ਇਹ ਅੱਜ ਜਿਹੜਾ ਲਾ ਸੂਟ ਆ ਉਹਨਾਂ ਵੱਲੋਂ ਫਾਈਲ ਕੀਤਾ ਗਿਆ। ਜੀ ਹੁਣ ਜਿਹੜੇ ਲੋਕ ਜਿਹੜੇ ਚਰਚ ਵਾਲੇ ਜਾਂ ਜਿਹੜੇ ਵੀ ਧਾਰਮਿਕ ਪਲੇਸ ਕਹਿ ਰਹੇ ਆ ਵੀ ਸਾਨੂੰ ਖੋਲ੍ਹਿਆ ਜਾਵੇ, ਤਾਂ ਉਹ ਕਹਿੰਦੇ ਵੀ ਅੱਛਾ ਤੁਸੀਂ ਇਹਦਾ ਮਤਲਬ ਅਸੈਂਸ਼ੀਅਲ ਬਿਜ਼ਨਸ ਆਪਣੇ ਆਪ ਨੂੰ ਮੰਨਦੇ ਆ, ਸੋ ਮੰਨਦੇ ਹੋ ਵੀ ਤੁਸੀਂ ਬਿਜ਼ਨਸ ਆ ਅਤੇ ਫਿਰ ਟੈਕਸ ਵੀ ਪੇ ਕਰਨਾ ਜਿਹੜਾ ਸ਼ੁਰੂ ਕਰੋ, ਕਿਉਂਕਿ ਇਸ ਟਾਈਮ ਜਿਹੜੇ ਧਾਰਮਿਕ ਤੌਰ ਦੇ ਉੱਤੇ ਜਿੰਨੇ ਵੀ ਇਹ ਇੰਸਟੀਚਿਊਟ ਆ, ਚਾਹੇ ਚਰਚ ਆ, ਗੁਰਦੁਆਰੇ ਆ, ਮੰਦਿਰ ਆ, ਮਸਜਿਦ ਆ, ਇਹ ਸਾਰੇ ਦੇ ਸਾਰੇ ਜਿਹੜੇ ਉਹ ਟੈਕਸ ਫਰੀ ਨੇ। ਸੋ ਕਈ ਲੋਕ ਜਿਹੜੇ ਇਸ ਦੇ ਖਿਲਾਫ ਵੀ ਬੋਲਣ ਵਾਲੇ ਉਹ ਇਸ ਤਰੀਕੇ ਦਾ ਵੀ ਤਰਕ ਜਿਹੜਾ ਨਾਲ ਦੇ ਨਾਲ ਹੁਣ ਦੇ ਰਹੇ ਹੈਗੇ। ਆਈ ਥਿੰਕ ਇੱਥੇ ਹੁਣ ਸਾਰਿਆਂ ਨੂੰ ਹੁਣ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਉਂ ਜ਼ਰੂਰੀ ਹੈਗੀਆਂ, ਕਿਉਂਕਿ ਇਹਦਾ ਮਤਲਬ ਦੇਖੋ ਜਿਹੜਾ ਖਾਣ ਪੀਣ ਤੋਂ ਬਗੈਰ ਤਾਂ ਬੰਦਾ ਜਿਹੜਾ ਉਹ ਡੈਫੀਨੇਟਲੀ ਜਿਹੜਾ ਉਹ ਨਹੀਂ ਜੀ ਸਕਦਾ। ਜਿਹੜਾ ਫਿਜ਼ੀਕਲ ਜਿਹੜੀਆਂ ਜ਼ਰੂਰਤਾਂ ਹੈ ਉਹ ਤਾਂ ਪੂਰੀਆਂ ਕਰਨੀਆਂ ਪੈਣਾ ਆ। ਹੁਣ ਜਿਹੜਾ ਸਪਿਰਿਚੁਅਲ ਜਾਂ ਅਧਿਆਤਮਿਕ ਤੌਰ ਦੇ ਉੱਤੇ ਹੈਗਾ ਆ, ਉਹ ਆਪਣੀਆਂ ਜ਼ਰੂਰਤਾਂ ਨੂੰ ਕਈ ਜਿਹੜੇ ਵੱਖ-ਵੱਖ ਸਾਧਨਾਂ ਦੇ ਜ਼ਰੀਏ ਪੂਰਾ ਕਰਨ ਦੀ ਕੋਸ਼ਿਸ਼ ਜਿਹੜੇ ਉਹ ਕਰ ਰਹੇ ਨੇ। ਕਈ ਚਾਹੁੰਦੇ ਨੇ ਵੀ ਆਪਣੇ ਜਿਹੜੇ ਪੈਸਟਰ ਜਾਂ ਗ੍ਰੰਥੀ ਹੁੰਦੇ ਨੇ ਜਾਂ ਜਿਹੜੇ ਵੀ ਹੁੰਦੇ ਨੇ ਉਹਨਾਂ ਦੇ ਨਾਲ ਡਾਇਰੈਕਟ
ਜਿਹੜੀ ਉਹ ਗੱਲਬਾਤ ਹੋਵੇ, ਜਿਹੜੀ ਸੰਗਤ ਦੇ ਵਿੱਚ ਬੈਠਣ ਦਾ ਮੌਕਾ ਮਿਲੇ। ਪਰ ਹੁਣ ਹਾਲ ਦੀ ਘੜੀ ਜਿਹੜੀ ਸੰਗਤ ਆ ਉਸ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਆ ਉਸ ਦੇ ਜ਼ਰੀਏ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਆ। ਇੱਕ ਇਹ ਚੀਜ਼ ਜਿਹੜੀ ਜ਼ਰੂਰ ਹੈਗੀ ਹਰਜੋਤ ਸਿੰਘ ਜੀ, ਇਸ ਦੇ ਨਾਲ ਨਵੇਂ ਜਿਹੜੇ ਸਾਧਨ ਆ ਉਹ ਬਣੇ ਨੇ ਇਹਨਾਂ ਸਾਰੀਆਂ ਰਿਲੀਜੀਅਸ ਪਲੇਸਿਸ ਦੇ ਲਈ ਵੀ। ਜੀ, ਅਗਲੀ ਖਬਰ ਵੀ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜਿਹੜੇ ਹਾਵੀਅਰ ਬਸੇਰਾ ਆ, ਉਹਨਾਂ ਨੇ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਲਿਖਤੀ ਪੱਤਰ ਭੇਜਿਆ ਆ ਵੀ ਕੋਵਿਡ-19 ਨੂੰ ਜਿਹੜੇ ਸਪਰੈਡ ਜਿਹੜੀ ਉਹਦੀ ਹੋ ਰਹੀ ਆ ਉਹਨੂੰ ਘਟਾਉਣ ਦੇ ਲਈ ਜਿੰਨੀਆਂ ਵੀ ਇਮੀਗ੍ਰੇਸ਼ਨ ਡਿਟੈਂਸ਼ਨ ਫੈਸਿਲਿਟੀਜ਼ ਹੈਗੀਆਂ, ਉੱਥੋਂ ਜਿੰਨੇ ਵੀ ਅਨਡਾਕੂਮੈਂਟਡ ਇਮੀਗ੍ਰੈਂਟ ਫੜੇ ਹੋਏ ਆ, ਜੇ ਉਹਨਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇ ਅਤੇ ਉਹਨਾਂ ਦਾ ਜੋ ਵੀ ਕੇਸ ਹੋਣਾ ਆ ਪੋਲੀਟੀਕਲ ਅਸਾਈਲਮ ਦਾ ਜਾਂ ਕਿਸੇ ਤਰ੍ਹਾਂ ਦਾ ਵੀ, ਉਹ ਉਹਨਾਂ ਨੂੰ ਪ੍ਰੋਸੈਸ ਕਰ ਦਿੱਤਾ ਜਾਵੇ। ਕਹਿੰਦੇ ਵੀ ਉਹਦੇ ਨਾਲ ਜਿਹੜੀਆਂ ਜੇਲ੍ਹਾਂ ਦੇ ਵਿੱਚ ਇੱਕ ਤਾਂ ਕਰੋਨਾ ਵਾਇਰਸ ਫੈਲਣ ਦਾ ਖਤਰਾ ਜਿਹੜਾ ਆ ਉਹ ਘਟੂਗਾ, ਅਤੇ ਦੂਸਰਾ ਇਹ ਆ ਵੀ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਜੇਲ੍ਹਾਂ 'ਚ ਬੰਦੇ ਰੱਖਣ ਦਾ ਕੋਈ ਫਾਇਦਾ ਨਹੀਂ। ਜੀ, ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੀ ਕਰਦੇ ਜਾਈਏ ਤਾਂ ਕਹਿੰਦੇ ਵੀ ਮੈਂ ਅੱਗੇ 120 ਦਿਨ 6 ਮਹੀਨੇ ਕਹਿ ਗਿਆ ਸੀ, ਉਹ 6 ਮਹੀਨੇ ਨਹੀਂ ਹੁੰਦੇ, ਸੋ ਉਹ 4 ਮਹੀਨੇ ਜਿਹੜੇ ਉਹ ਬਣਦੇ। ਸੋ ਉਹ ਸੈਂਸਸ ਦੇ ਨਾਲ ਸੰਬੰਧਿਤ ਇਸ ਤਰੀਕੇ ਦੇ ਨਾਲ ਜਿਹੜਾ ਉਹ ਉਹਨਾਂ ਨੇ ਆਖਿਆ ਸੀਗਾ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਜਿਹੜੀ CIA ਦਾ ਇੱਕ ਕਹਿੰਦੇ ਵੀ ਮੈਮੋ ਜਿਹੜਾ ਉਹ ਸਾਹਮਣੇ ਆਇਆ ਆ, ਜਿਸ ਦੇ ਵਿੱਚ CI ਨੇ ਆਪਣੇ ਸਾਰੇ ਵਰਕਫੋਰਸ ਜਿੰਨੇ ਵੀ ਕਰਮਚਾਰੀ ਉਹਨਾਂ ਨੂੰ ਆਖਿਆ ਸੀਗਾ ਜਿਹੜਾ ਹਾਈਡਰੋਆਕਸੀ ਕਲੋਰੋਕੁਨੀਨ ਆ ਉਹ ਨਾ ਲਿਆ ਜਾਵੇ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਕਾਫੀ ਜਿਹੜੀ ਉਸ ਦੀ ਵਕਾਲਤ ਵੀ ਕੀਤੀ ਆ। ਸੋ ਉਸ ਦੇ ਚੱਲਦਿਆਂ CIA ਨੇ ਆਪਣੇ ਵਰਕਫੋਰਸ ਨੂੰ ਇਹ ਆਖਿਆ ਵੀ ਉਹ ਨਾ ਲਿਆ ਜਾਵੇ। ਕਹਿੰਦੇ ਵੀ ਇਸ ਦੇ ਪੋਟੈਂਸ਼ੀਅਲ ਡੇਂਜਰਸ ਸਾਈਡ ਇਫੈਕਟ ਜਿਹੜੇ ਉਹ ਹੋ ਸਕਦੇ ਆ, ਜਿਸ ਦੇ ਵਿੱਚ ਸਡਨ ਡੈਥ ਵੀ ਹੈਗਾ। ਇਹ ਮੈਮੋ ਜਿਹੜਾ ਆ ਉਹ ਹੁਣ ਇੱਕ ਸਾਹਮਣੇ ਆਇਆ ਵੀ CIA ਨੇ ਇਸ ਤਰੀਕੇ ਦੇ ਨਾਲ ਆਪਣੇ ਸਟਾਫ ਨੂੰ ਦਿੱਤਾ ਆ। ਉਧਰ ਫਰਾਂਸ ਦੇ ਵਿੱਚ ਜਿਹੜਾ ਨੈਸ਼ਨਲ ਕਰਫਿਊ ਆ ਉਹ 11 ਮਈ ਤੱਕ ਐਕਸਟੈਂਡ ਜਿਹੜਾ ਆ ਉਹ ਕੀਤਾ ਗਿਆ, ਉਹ ਉਦੋਂ ਤੱਕ ਚੱਲੂਗਾ। ਉੱਥੋਂ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਉਹਨਾਂ ਨੇ ਅੱਜ ਉੱਥੇ ਜਿਹੜੀ ਇਸ ਦੇ ਬਾਰੇ ਜਾਣਕਾਰੀ ਉਹ ਦਿੱਤੀ ਸੀ। ਉਧਰ ਕੈਨੇਡਾ ਦੇ ਜਿਹੜੇ ਅਧਿਕਾਰੀ ਆ ਉਹ ਕਹਿ ਰਹੇ ਆ ਵੀ ਜਿਹੜੀਆਂ 1600 ontario ਤੋਂ ਨਰਸਿਸ US ਹਸਪਤਾਲਾਂ ਦੇ ਵਿੱਚ ਕੰਮ ਕਰਦੀਆਂ ਆ, ਉਹਨਾਂ ਦੇ ਟਰੈਵਲ ਦੇ ਉੱਤੇ ਰੋਕ ਲਾਈ ਜਾਵੇ। ਕਹਿੰਦੇ ਵੀ ਜਿਹੜਾ ਹੈਲਥ ਕੇਅਰ ਸਿਸਟਮ ਜਿਹੜਾ ਆ ਉਹ ਸਾਡੇ ਵੀ ਇੱਥੇ ਇਸ ਟਾਈਮ ਓਵਰਲੋਡ ਹੋ ਸਕਦਾ ਹੈ, ਅਤੇ ਜੇ ਉੱਧਰੋਂ ਉਹ ਕਰੋਨਾ ਵਾਇਰਸ ਲੈ ਕੇ ਇੱਧਰ ਵੀ ਆਉਣਗੀਆਂ ਅਤੇ ਇੱਥੇ ਵੀ ਸਮੱਸਿਆ ਆ ਸਕਦੀ ਆ। ਅਤੇ ਇਹਦੇ ਕਰਕੇ ਇਹ ਹਰਜੋਤ ਸਿੰਘ ਜੀ ਡਿਟਰੋਇਟ ਦੇ ਵਿੱਚ ਜਿਹੜੀਆਂ ontario ਤੋਂ ਨਰਸਿਸ ਉਹ ਕੰਮ ਕਰਦੀਆਂ ਆ, ਅਤੇ ਜੇ ਵਾਕਿਆ ਉਹਨਾਂ ਦੇ ਉੱਤੇ ਪਾਬੰਦੀ ਲੱਗਦੀ ਆ ਜਾਂ ਉਹ ਨਹੀਂ ਆਉਂਦੀਆਂ ਤਾਂ ਉੱਥੋਂ ਦੇ ਹੈਲਥ ਕੇਅਰ ਸਿਸਟਮ ਦੇ ਉੱਤੇ ਬਹੁਤ ਵੱਡੀ ਇੱਕ ਭਾਰ ਅਤੇ ਬਹੁਤ ਸਮੱਸਿਆ ਜਿਹੜੀ ਉਹ ਆ ਸਕਦੀ ਆ। ਅਤੇ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਡੈਟਰੋਇਟ ਇੱਕ ਵਨ ਆਫ ਦਾ ਨਿਊ ਹੌਟ ਸਪੌਟਸ ਦੇ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈਗਾ ਆ। ਜੀ, ਇਸੇ ਤਰ੍ਹਾਂ ਜੇ ਮਿਸ਼ੀਗਨ ਦੀ ਗੱਲ ਕਰਦੇ ਜਾਈਏ, ਮਿਸ਼ੀਗਨ ਦੇ ਗਵਰਨਰ ਜਿਹੜੇ ਵਿਟਮਰ ਆ, ਉਹਨਾਂ ਨੂੰ ਕਾਫੀ ਕਹਿੰਦੇ ਬੈਕਲੈਸ਼ ਹੋ ਰਿਹਾ ਹੈਗਾ ਆ, ਖਾਸ ਕਰਕੇ ਜਿਹੜਾ ਉਹਨਾਂ ਨੇ ਸਟੇ ਐਟ ਹੋਮ ਵਾਲਾ ਆਰਡਰ ਜਾਰੀ ਕੀਤਾ ਹੈ। ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਸੰਦ ਨਹੀਂ ਕਰ ਰਹੇ ਹੈਗੇ ਸਟੇ ਐਟ ਹੋਮ ਆਰਡਰ, ਅਤੇ ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਉਹ ਕਾਰਾਂ ਲੈ ਕੇ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਕੌਨਵੇ ਦੇ ਵਿੱਚ ਪ੍ਰੋਟੈਸਟ ਕਰਨਗੇ। ਫਲੋਰੀਡਾ ਦੇ ਸਰਜਨ ਜਨਰਲ ਆ ਉਹਨਾਂ ਨੇ ਕਿਹਾ ਵੀ ਸੋਸ਼ਲ ਡਿਸਟੈਂਸਿੰਗ ਕਹਿੰਦੇ ਆ ਵੀ ਸ਼ੁੱਡ ਕੰਟੀਨਿਊ, ਵੀ ਇਹ 1 ਸਾਲ ਤੱਕ ਜਿਹੜੀ ਉਹ ਕਹਿੰਦੇ ਚੱਲਦੀ ਰਹਿਣੀ ਚਾਹੀਦੀ ਆ, ਜਿੰਨੀ ਦੇਰ ਤੱਕ ਵੈਕਸੀਨ ਜਿਹੜੀ ਆ ਇਸ ਦੀ ਨਹੀਂ ਬਣ ਜਾਂਦੀ। ਇਹ ਜਿਹੜਾ ਉਹਨਾਂ ਨੇ ਕਿਹਾ, ਇਹ ਗਵਰਨਰ ਰੌਨ ਡਿਸੈਂਟਸ ਦੇ ਨਾਲ ਹੀ ਜਿਹੜੀ ਨਿਊਜ਼ ਬਰੀਫਿੰਗ ਦੇ ਵਿੱਚ ਉਹ ਇਸ ਦੇ ਬਾਰੇ ਗੱਲਬਾਤ ਕਰ ਰਹੇ ਸੀ। ਫਲੋਰੀਡਾ ਦੇ ਸਰਜਨ ਜਨਰਲ ਸਕਾਟ ਰਿਵਕੀਜ਼ ਹੈਗੇ ਨੇ। ਜੀ, ਅਗਲੀ ਖਬਰ ਜਿਹੜੀ ਹੈ ਮੈਸਾਚੂਸੇਟਸ ਤੋਂ ਆ ਰਹੀ ਹੈ। ਮੈਸਾਚੂਸੇਟਸ ਵੀ ਉਹ ਕੁਛ ਕੁ ਸਟੇਟਾਂ ਦੇ ਨਾਲ ਜਿਹੜਾ ਹੈ ਉਹਨੇ ਜੁਆਇਨ ਕਰ ਲਿਆ, ਜਿਹੜੇ ਕਹਿੰਦੇ ਆ ਵੀ ਪੋਸਟ ਕਰੋਨਾ ਵਾਇਰਸ ਇਕੋਨਮੀ ਦੇ ਲਈ ਆਪਾਂ ਰਲ ਕੇ ਜਿਹੜਾ ਆ ਕੰਮ ਕਰਨਾ ਹੈਗਾ ਆ। ਸੋ ਕੁਛ ਕੁ ਸਟੇਟਾਂ ਜਿਹੜੀਆਂ ਆ ਉਹ ਰੈਡੀ ਹੋ ਰਹੀਆਂ ਆ ਵੀ ਆਪਾਂ ਜਿਹੜੇ ਆ ਬਿਜ਼ਨਸਸ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਖੋਲ੍ਹ ਦਈਏ। ਜੀ ਬਿਲਕੁਲ। ਅਤੇ ਉੱਧਰ ਜਿਹੜੀ ਹਰਜੋਤ ਸਿੰਘ ਜੀ ਇਹ ਚਰਚਾ ਜਿਹੜੀ ਇਸ ਟਾਈਮ ਚੱਲ ਰਹੀ ਆ ਵੀ ਚਾਈਨਾ ਨੇ ਉਹਨਾਂ ਸਾਰੀਆਂ ਕਹਿੰਦੇ ਰਿਸਰਚ ਜਾਂ ਕਿੱਥੋਂ ਕਰੋਨਾ ਵਾਇਰਸ ਦੀ ਜਿਹੜੀ ਉਹ ਸ਼ੁਰੂਆਤ ਹੋਈ ਸੀ ਉਸ ਦੇ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਵੀ ਤੁਸੀਂ ਇਸ ਦੇ ਬਾਰੇ ਜਿਹੜਾ ਉਹ ਨਹੀਂ ਜਾਣ ਸਕੋਗੇ। ਸੋ ਇਹ ਚੀਜ਼ ਜਿਹੜੀ ਇੱਕ ਸਾਹਮਣੇ ਆਈ ਹੈ, ਜਿਸ ਕਰਕੇ ਇੱਕ ਦੁਬਾਰਾ ਤੋਂ ਉਹ ਚੀਜ਼ ਜਿਹੜੀ ਗੱਲ ਆ ਉਹ ਭਖੀ ਆ ਵੀ ਕਿਤੇ ਜਾਣ ਬੁੱਝ ਕੇ ਚਾਈਨਾ ਦੇ ਦੁਆਰਾ ਇਸ ਨੂੰ ਤਾਂ ਨਹੀਂ ਫੈਲਾਇਆ ਗਿਆ ਸੀਗਾ। ਅਗਲੀ ਖਬਰ ਜਿਹੜੀ ਆ ਜੋ ਬਾਈਡਨ ਅਤੇ ਬਰਨੀ ਸੈਂਡਰਸ ਨੂੰ ਲੈ ਕੇ ਹੈਗੀ ਆ। ਅੱਜ ਜਿਹੜੇ ਬਰਨੀ ਸੈਂਡਰਸ ਸੈਨੇਟਰ ਆ ਉਹਨਾਂ ਨੇ ਜੋ ਬਾਈਡਨ ਨੂੰ
ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਲਈ ਅੰਡੋਰਸ ਕਰ ਦਿੱਤਾ ਹੈਗਾ। ਪਰ ਬਰਨੀ ਸੈਂਡਰਸ ਦੇ ਬਹੁਤ ਸਾਰੇ ਜਿਹੜੇ ਸਪੋਰਟਰਸ ਆ ਉਹ ਹਜੇ ਤੱਕ ਜਿਹੜਾ ਇਸ ਪੱਖ ਵਿੱਚ ਨਹੀਂ ਆ ਰਹੇ। ਐਲੈਗਜ਼ੈਂਡਰੀਆ ਓਕੇਸੀਓ ਕੋਰਟੇਜ਼ ਜਿਹੜੀ ਕਾਂਗਰਸ ਵੂਮਨ ਹੈਗੀ ਆ, ਉਸ ਨੇ ਕਿਹਾ ਆ ਵੀ ਹਜੇ ਤੱਕ ਵੀ ਮੇਰੀ ਜੋ ਬਾਈਡਨ ਦੇ ਜਿਹੜੀ ਟੀਮ ਹੈਗੀ ਆ ਕਿਸੇ ਨਾਲ ਉਹਨਾਂ ਨਾਲ ਗੱਲਬਾਤ ਨਹੀਂ ਹੋਈ। ਜੀ ਜੀ ਬਿਲਕੁਲ, ਬਰਨੀ ਨੇ ਆਖਿਆ ਆਪਣੇ ਸਾਰੇ ਹੀ ਸਪੋਰਟਰਸ ਨੂੰ ਵੀ ਆਉਂਦੀਆਂ ਜਿਹੜੀਆਂ ਉਹ ਇਲੈਕਸ਼ਨ ਦੇ ਵਿੱਚ ਟਰੰਪ ਨੂੰ ਕਹਿੰਦੇ ਆ ਵੀ ਆਪਾਂ ਵਨ ਟਾਈਮ ਪ੍ਰੈਜ਼ੀਡੈਂਟ, ਵਨ ਟਰਮ ਪ੍ਰੈਜ਼ੀਡੈਂਟ ਹੀ ਜਿਹੜਾ ਉਹ ਬਣ ਦੇਣਾ ਹੈ, ਸੋ ਉਸ ਨੂੰ ਹਰਾਉਣਾ ਜਿਹੜਾ ਉਹ ਜ਼ਰੂਰੀ ਹੈਗਾ ਆ। ਸੋ ਇਹ ਇੱਕ ਡੈਮੋਕ੍ਰੇਟ ਖੇਤਰ ਦੇ ਵਿੱਚ ਵੱਡੀ ਜਿਹੜੀ ਹਲਚਲ ਸੀਗੀ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਸਾਰੇ ਜਿਹੜੇ ਸਪੋਰਟਰ ਵੀ ਆ ਬਰਨੀ ਦੇ ਉਹ ਲਾਈਕ ਨਹੀਂ ਕਰਦੇ ਜੋ ਬਾਈਡਨ ਨੂੰ ਵੀ, ਕਿਉਂਕਿ ਉਹਦਾ ਵੀ ਕੋਈ ਟਰੈਕ ਰੈਕਡ ਕੋਈ ਬਹੁਤਾ ਚੰਗਾ ਜਿਹੜਾ ਉਹ ਨਹੀਂ ਦੱਸਿਆ ਜਾਂਦਾ। ਵਰਜੀਨੀਆ ਦਾ ਇੱਕ ਜਿਹੜਾ ਹਰਜੋਤ ਸਿੰਘ ਜੀ ਬਹੁਤ ਚਰਚਿਤ ਪੈਸਟਰ ਜਿਹੜਾ ਸੀਗਾ ਬਿਸ਼ਪ ਜੈਰਾਲਡ ਗਲੈਨ, ਉਸ ਦੀ ਕਰੋਨਾ ਵਾਇਰਸ ਦੇ ਕਰਕੇ ਮੌਤ ਹੋ ਗਈ ਆ। ਉਹ ਇੱਕ ਟਾਈਮ ਦੇ ਉੱਤੇ ਇਹ ਲੋਕਾਂ ਨੂੰ ਕਹਿ ਰਿਹਾ ਸੀਗਾ ਵੀ ਜਿਹੜਾ ਰੱਬ ਆ ਉਹ ਇਸ ਵਾਇਰਸ ਤੋਂ ਵੱਡਾ ਆ, ਪਰ ਉਹ ਆਪ ਇਸ ਦੀ ਲਪੇਟ ਦੇ ਵਿੱਚ ਆ ਕੇ ਜਿਹੜੀ ਆ ਉਸ ਦੇ ਜਿਹੜੇ ਆ ਦੇਹਾਂਤ ਹੋ ਗਿਆ ਹੈਗਾ ਆ। ਸੋ 22 ਮਾਰਚ ਨੂੰ ਕਹਿੰਦੇ ਆ ਵੀ ਇਸਨੇ ਕਾਂਗਰੈਸ਼ਨ ਦੇ ਵਿੱਚ ਜਿਹੜਾ ਇਹ ਆਖਿਆ ਸੀ, ਅਤੇ 5 ਦਿਨਾਂ ਬਾਅਦ ਹੀ ਉੱਥੋਂ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਨਾਨ ਅਸੈਂਸ਼ੀਅਲ ਗੈਦਰਿੰਗ ਜਿਹੜੀਆਂ 10 ਜਾਣਿਆਂ ਤੋਂ ਵੱਧ ਸੀ ਉਸ ਨੂੰ ਬੈਨ ਕਰ ਦਿੱਤਾ ਸੀਗਾ, ਅਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਹੁਣ ਇਸ ਕਰਕੇ ਮੌਤ ਹੋ ਗਈ ਆ। ਜੀ, ਅਗਲੀ ਖਬਰ ਜਿਹੜੀ ਯੂਕੇ ਤੋਂ ਆ ਰਹੀ ਹੈ, ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਜਿਹੜੇ ਆ ਉਹਨਾਂ ਨੇ ਜਿਹੜੀ ਇਮੀਗ੍ਰੈਂਟ ਨਰਸਸ ਹੈਗੀਆਂ ਆ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਧੰਨਵਾਦ ਕੀਤਾ ਅਤੇ ਉਹਨਾਂ ਦੀ ਪ੍ਰੇਜ਼ ਕੀਤੀ ਆ। ਕਹਿੰਦੇ ਵੀ ਉਹਨਾਂ ਕਰਕੇ ਹੀ ਮੇਰੀ ਜਿਹੜੀ ਲਾਈਫ ਬਚੀ ਆ, ਬਲਕਿ ਜਿਹੜੀ ਉੱਥੇ ਦੀ NHS ਆ, ਹੈਲਥ ਸਰਵਿਸਿਜ਼ ਏਜੰਸੀ ਆ, ਉਹਦਾ ਜਿਹੜਾ ਨੈਸ਼ਨਲ ਹੈਲਥ ਸਰਵਿਸਿਜ਼ ਏਜੰਸੀ, ਉਹਦਾ ਬਹੁਤ ਜ਼ਿਆਦਾ ਜਿਹੜਾ ਧੰਨਵਾਦ ਕੀਤਾ ਆ। ਈਵਨ ਉਹਨਾਂ ਨੇ ਜਿਹੜੀਆਂ 2 ਨਰਸਸ ਜਿਹੜੀਆਂ ਉਹਨਾਂ ਦੀ ਟੇਕ ਕੇਅਰ ਕਰ ਰਹੀਆਂ ਸੀਗੀਆਂ, ਇੱਕ ਦਾ ਨਾਂ ਜੈਨੀ ਜੋ ਕਿ ਨਿਊਜ਼ੀਲੈਂਡ ਤੋਂ ਉੱਥੇ UK 'ਚ ਕੰਮ ਕਰ ਰਹੀ ਆ, ਅਤੇ ਦੂਸਰੀ ਲੂਇਸ ਪੁਰਤਗਾਲ ਤੋਂ ਹੈਗੀ ਆ। ਦੋਨੋਂ ਹੀ ਜਿਹੜੇ ਆ ਕਹਿੰਦੇ ਵੀ ਉੱਥੇ ਕੰਮ ਕਰਦੇ, ਅਤੇ ਨਾਲ ਹਜ਼ਾਰਾਂ ਦੇ ਹਿਸਾਬ ਦੇ ਵਿੱਚ ਜਿਹੜੇ ਇਮੀਗ੍ਰੈਂਟ ਡਾਕਟਰਸ ਆ, ਉੱਥੇ ਨਰਸਸ ਆ, ਹੋਰ ਹੈਲਥ ਕੇਅਰ ਵਰਕਰਸ ਆ, ਉਹਨਾਂ ਸਾਰਿਆਂ ਦਾ ਜਿਹੜਾ ਆ ਬੋਰਿਸ ਜੌਨਸਨ ਜਿਹੜੇ UK ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਧੰਨਵਾਦ ਕੀਤਾ ਹੈ। ਜੀ, ਲੁਜ਼ੀਆਨਾ ਦੇ ਜਿਹੜੇ ਗਵਰਨਰ ਉਹ ਕਹਿੰਦੇ ਵੀ ਅਜੇ ਬਹੁਤ ਜਲਦਬਾਜ਼ੀ ਹੋਊਗੀ ਇਹ ਕਹਿਣਾ ਵੀ ਜਿਹੜੀਆਂ ਸੋਸ਼ਲ ਡਿਸਟੈਂਸਿੰਗ ਗਾਈਡਲਾਈਨਸ ਹੈਗੀਆਂ ਆ ਉਸ ਨੂੰ ਜਿਹੜਾ ਹਟਾਇਆ ਜਾਵੇ ਜਾਂ ਨਹੀਂ। ਲੁਜ਼ੀਆਨਾ ਦੇ ਜਿਹੜੇ ਗਵਰਨਰ ਜੌਨ ਬੈਲ ਐਡਵਰਡਸ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਇਹ ਦਿੱਤੀ ਆ, ਅਤੇ ਉਹਨਾਂ ਨੇ ਇਹੀ ਆਪਾਂ ਦੇਖਿਆ ਵੀ ਲੁਜ਼ੀਆਨਾ ਦੇ ਵਿੱਚ ਕਾਫੀ ਜ਼ਿਆਦਾ ਇਸ ਟਾਈਮ ਕੇਸਿਸ ਆ ਉਹ ਵੀ ਵੱਧ ਰਹੇ ਸੀਗੇ, ਅਤੇ ਫਿਰ ਆਖਿਰਕਾਰ ਉਹਨਾਂ ਨੇ ਵੀ ਸ਼ੈਲਟਰ ਇਨ ਪਲੇਸ ਨਾਨ ਅਸੈਂਸ਼ੀਅਲ ਬਿਜ਼ਨਸ ਆ ਉਸ ਨੂੰ ਬੰਦ ਕਰਨ ਦੀ ਗੱਲ ਆਖੀ ਸੀ। ਇਹ ਚਰਚਾ ਜਿਹੜੀ ਹਰਜੋਤ ਸਿੰਘ ਜੀ ਉਦੋਂ ਤੋਂ ਹੀ ਛਿੜੀ ਹੋਈ ਆ ਜਦੋਂ ਤੋਂ ਪਿਛਲੇ ਵੀਕਐਂਡ ਦੇ ਉੱਤੇ ਵੀਕ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਦੁਬਾਰਾ ਅਮਰੀਕਾ ਨੂੰ ਜਿਹੜਾ ਓਪਨ ਕਰਨ ਦੀਆਂ ਚਰਚਾਵਾਂ ਜਿਹੜੀਆਂ ਉਹ ਛੇੜੀਆਂ ਸੀ। ਹਾਲ ਦੀ ਘੜੀ ਫੈਡਰਲ ਗਾਈਡਲਾਈਨਸ ਦੇ ਮੁਤਾਬਕ 30 ਅਪ੍ਰੈਲ ਤੱਕ ਜਿਹੜੀਆਂ ਸੋਸ਼ਲ ਡਿਸਟੈਂਸਿੰਗ ਗਾਈਡਲਾਈਨਸ ਆ ਉਹ ਲਾਗੂ ਰਹਿਣਗੀਆਂ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਯੂਰਪੀਅਨ ਯੂਨੀਅਨ ਤੋਂ ਆ ਰਹੀ ਆ। ਕਹਿੰਦੇ ਯੂਰਪੀਅਨ ਯੂਨੀਅਨ ਦੇ ਜਿਹੜੇ ਕਈ ਮੈਂਬਰ ਕੰਟਰੀਜ਼ ਜਿਹੜੇ ਹੈਗੇ ਆ, ਫਰਾਂਸ, ਇਟਲੀ, ਇਹਨਾਂ ਨੇ ਅਨਾਊਂਸ ਕੀਤਾ ਆ ਵੀ ਹੋਰ ਕੁਛ ਹਫ਼ਤਿਆਂ ਦੇ ਲਈ ਜਿਹੜਾ ਆ ਲੋਕਡਾਊਨ ਰਹੂਗਾ। ਇਹੀ ਇੱਕੋ ਇੱਕ ਰੀਜ਼ਨ ਆ ਜਿਹਦੇ ਕਰਕੇ ਜਿਹੜੀਆਂ ਮੌਤਾਂ ਆ ਉਹ ਘਟਾਈਆਂ ਜਾ ਸਕਦੀਆਂ। ਸੋ ਉਹਨਾਂ ਨੇ ਲੋਕਡਾਊਨ ਜਿਹੜਾ ਆ ਐਕਸਟੈਂਡ ਕੀਤਾ ਆ, ਅਤੇ ਨਾਲ ਦੀ ਨਾਲ ਇਕੋਨਮੀ ਵਾਈਜ਼ ਕਹਿੰਦੇ ਵੀ ਕਈ ਸਾਰੇ ਲੋਕਾਂ ਨੂੰ ਇਹ ਸੀਗੀ ਵੀ ਛੇਤੀ ਜਿਹੜੇ ਮੁਲਕ ਇਹ ਖੋਲ੍ਹ ਦਿੱਤੇ ਜਾਊਗੇ ਅਤੇ ਰਿਕਵਰੀ ਛੇਤੀ ਹੋ ਸਕਦੀ ਆ। ਸੋ ਜਿਹੜੇ ਇਕੋਨਮੀ ਵੱਲ ਦੇਖਦੇ ਆ ਉਹ ਕਹਿੰਦੇ ਵੀ ਜਿਹੜਾ ਇਹ ਔਖਾ ਆ, ਜਿਹੜੇ ਹੈਲਥ ਵੱਲ ਦੇਖਦੇ ਆ ਉਹ ਕਹਿੰਦੇ ਵੀ ਬਹੁਤ ਗੁੱਡ ਹੈਗਾ ਆ, ਵੀ ਬੰਦੇ ਜਿਹੜੇ ਮਰਨੋਂ ਬਚ ਜਾਊਗੇ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਜੇ ਕਰਦੇ ਜਾਈਏ ਤਾਂ ਸਿੰਗਾਪੁਰ ਦੇ ਵਿੱਚ ਇੱਕੋ ਦਿਨ ਦੇ ਵਿੱਚ 386 ਨਵੇਂ ਕੇਸ ਜਿਹੜੇ ਕਰੋਨਾ ਵਾਇਰਸ ਦੇ ਰਿਪੋਰਟ ਆ ਉਹ ਕੀਤੇ ਗਏ ਨੇ। 2918 ਇਸ ਟਾਈਮ ਕੁੱਲ ਕੇਸ ਜਿਹੜੇ ਹੋ ਚੁੱਕੇ ਆ, ਅਤੇ ਇਹ ਦੱਸਿਆ ਜਾ ਰਿਹਾ ਆ ਵੀ ਇਹ ਸੈਕਿੰਡ ਵੇਵ ਜਿਹੜੀ ਉੱਥੇ ਇਸ ਟਾਈਮ ਉੱਭਰ ਕੇ ਸਾਹਮਣੇ ਆ ਰਹੀ ਹੈ। ਇੱਕ ਟਾਈਮ ਦੇ ਉੱਤੇ ਸਿੰਗਾਪੁਰ ਨੇ ਕਾਫੀ ਚੰਗੇ ਤਰੀਕੇ ਦੇ ਨਾਲ ਇਸ ਦੇ ਉੱਤੇ ਕਾਬੂ ਪਾਇਆ ਸੀਗਾ, ਅਤੇ ਆਈ ਥਿੰਕ ਉਹਨਾਂ ਨੇ ਜਿਹੜੀਆਂ ਸੋਸ਼ਲ ਡਿਸਟੈਂਸਿੰਗ ਗਾਈਡਲਾਈਨਸ ਆ ਉਹਨਾਂ ਨੂੰ ਥੋੜ੍ਹਾ ਜਿਹੜਾ ਉਹ ਨਰਮੀ ਦਿੱਤੀ, ਉਸ ਦੇ ਵਿੱਚ ਖੁੱਲ੍ਹ ਦਿੱਤੀ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਦੁਬਾਰਾ ਜਿਹੜਾ ਕਰੋਨਾ ਵਾਇਰਸ ਆ ਉੱਥੇ ਸੈਕਿੰਡ ਵੇਵ ਦੇ ਵਿੱਚ ਕਹਿੰਦੇ ਆ ਵੀ ਉਹ ਆ ਸਕਦਾ ਹੈ। ਸੋ ਇਸ ਕਰਕੇ ਆਈ ਥਿੰਕ ਸਾਰੇ ਸੂਬਿਆਂ ਨੂੰ, ਅਮਰੀਕਾ ਨੂੰ ਇਸ ਦੇ ਅਜਿਹੇ ਜਿਹੜੇ ਕੇਸਿਸ ਦੇ ਉੱਤੇ, ਅਜਿਹੇ ਮੁਲਕਾਂ ਦੇ ਕੇਸਿਸ ਦੇ ਉੱਤੇ ਵੀ ਧਿਆਨ ਰੱਖਣ ਦੀ ਜ਼ਰੂਰਤ ਆ, ਵੀ ਆਪਾਂ ਨਹੀਂ ਚਾਹੁੰਦੇ ਵੀ ਅਮਰੀਕਾ ਦੇ ਵਿੱਚ ਵੀ ਕਿਤੇ ਦੁਬਾਰਾ ਸੈਕਿੰਡ ਵੇਵ ਜਿਹੜੀ ਆ ਉਹ ਆਵੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਹੈਗਾ ਜਿਹੜਾ ਸਮਾਲ ਬਿਜ਼ਨਸ ਨੂੰ
$200 ਬਿਲੀਅਨ ਦੇ ਕਰੀਬ ਜਿਹੜੇ ਲੋਨ ਆ ਉਹ ਪ੍ਰੋਸੈਸ ਕਰ ਦਿੱਤੇ ਗਏ ਆ। ਜਿਹੜੇ ਸਟਿਮੂਲਸ ਚੈੱਕ ਹੈਗੇ ਆ ਉਹ ਕਹਿੰਦੇ ਵੀ ਇਸ ਹਫ਼ਤੇ ਲਗਭਗ 80 ਮਿਲੀਅਨ ਲੋਕਾਂ ਨੂੰ ਮਿਲ ਜਾਣਗੇ, ਜਿਹੜੇ $1200 ਵਾਲੇ ਚੈੱਕ ਹੈਗੇ ਆ। ਜੀ ਜੀ ਬਿਲਕੁਲ। ਸੋ ਇੱਕ ਜਿਹੜੀ ਹਰਜੋਤ ਸਿੰਘ ਜੀ ਟਾਸਕ ਫੋਰਸ ਦੇ ਬਾਰੇ ਜਿਹੜੀ ਚਰਚਾ ਹੋ ਰਹੀ ਆ ਵੀ ਜਿਹੜਾ ਰੀਓਪਨ ਕਰਨ ਦੀਆਂ ਜਿਹੜੀਆਂ ਉਹ ਚਰਚਾ ਹੈਗੀਆਂ ਆ, ਉਸ ਦੇ ਵਿੱਚ ਜਿਹੜਾ ਰਾਸ਼ਟਰਪਤੀ ਟਰੰਪ ਦਾ ਜਵਾਈ ਅਤੇ ਉਸ ਦੀ ਜਿਹੜੀ ਲੜਕੀ ਆ ਉਸ ਦਾ ਨਾਮ ਜਿਹੜਾ ਆ ਉਹ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਪਿਆ ਆ। ਬਾਕੀ ਜਿਹੜੇ ਐਡਵਾਈਜ਼ਰ ਤਾਂ ਚਲੋ ਜਿਹੜੇ ਆਪਾਂ ਸੁਣੇ ਸੀ, ਨਾਮ ਸੁਣੇ ਸੀ, ਪਰ ਕਹਿੰਦੇ ਵੀ ਇਹ ਪਰਿਵਾਰਕ ਮੈਂਬਰਾਂ ਦਾ ਇਸ ਦੇ ਵਿੱਚ ਕੀ ਕੰਮ ਹੈਗਾ। ਆਈ ਥਿੰਕ ਇਹ ਤਾਂ ਹੁਣ ਸ਼ਰੇਆਮ ਹੀ ਕਿਤੇ ਨਾ ਕਿਤੇ ਨੈਪੋਟਿਜ਼ਮ ਵਾਲੀਆਂ ਜਿਹੜੀਆਂ ਗੱਲਾਂ ਆ ਉਹ ਨਜ਼ਰ ਆਉਂਦੀਆਂ ਨੇ ਜੀ। ਅਗਲੀ ਖਬਰ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਤੋਂ ਇਹ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਕਈ ਏਰੀਏ ਦੇ ਵਿੱਚ $1,000 ਫਾਈਨ ਕਰ ਰਹੇ ਹੈਗੇ ਆ ਜਿਹੜੇ ਸੋਸ਼ਲ ਡਿਸਟੈਂਸ ਨੂੰ ਫੋਲੋ ਨਹੀਂ ਕਰਦੇ, ਪਲੱਸ ਜਿਹੜੇ ਆ ਬਿਨਾਂ ਕਿਸੇ ਗੱਲ 'ਤੇ ਜਿਹੜੇ ਘੁੰਮਣ ਫਿਰਨ ਜਾ ਰਹੇ ਆ। ਇਹੀ ਜਿਹੜੀ ਖਬਰ ਆ ਉਹ ਸੈਂਟਾ ਕਰੂਜ਼ ਕੈਲੀਫੋਰਨੀਆ ਤੋਂ ਆ ਰਹੀ ਆ। ਸੈਂਟਾ ਕਰੂਜ਼ ਦੇ ਵਿੱਚ ਕਹਿੰਦੇ ਫਰੀਮੌਂਟ ਏਰੀਏ ਦੇ 7 ਬੰਦੇ ਜਿਹੜੇ ਆ ਉੱਥੇ ਜਾ ਕੇ ਇੱਕ 7-11 ਤੇ ਆਪਣੀ ਦਾਰੂ ਦੂਰੂ ਦੀਆਂ ਬੋਤਲਾਂ ਲੈ ਕੇ ਬੀਚ ਵੱਲ ਘੁੰਮਣ ਜਾ ਰਹੇ ਸੀ। ਜਦੋਂ ਪੁਲਿਸ ਵਾਲਿਆਂ ਨੇ ਫੜ ਕੇ ਕੱਲੇ ਨੂੰ $1,000 ਦੀ ਜਿਹੜੀ ਟਿਕਟ 7,000 ਦੀ ਨਾਈਟ ਆਊਟ ਪਈ ਹੈ ਇਹਨਾਂ ਨੇ। 7,000 ਦੀ ਟਿਕਟ ਜਿਹੜੀ ਆ ਉਹ ਸਾਰਿਆਂ ਨੂੰ ਮਿਲ ਕੇ ਕਰ ਦਿੱਤੀ। ਕਹਿੰਦੇ ਵੀ ਇਹ ਘੁੰਮਣ ਫਿਰਨ ਦਾ ਟਾਈਮ ਨਹੀਂ ਹੈਗਾ, ਸਿਰਫ ਅਸੈਂਸ਼ੀਅਲ ਜਿਹੜੇ ਵਰਕ ਆ ਜਾਂ ਅਸੈਂਸ਼ੀਅਲ ਕੋਈ ਤੁਹਾਡੀ ਗਰੋਸਰੀ ਖਰੀਦਣੀ ਆ, ਦਵਾਈ ਲੈਣੀ ਆ, ਉਹਦੇ ਲਈ ਹੀ ਜਿਹੜਾ ਅਲਾਓ ਕੀਤਾ ਗਿਆ ਹੈਗਾ ਜੀ ਜੀ। ਅਤੇ ਹਰਜੋਤ ਸਿੰਘ ਜੀ ਜਿਹੜੇ ਟੋਰਨੇਡੋਜ਼ ਦੇ ਬਾਰੇ ਜੇ ਅਪਡੇਟ ਜਿਹੜੀ ਆਈ ਆ ਉਸ ਦੇ ਵਿੱਚ ਕਹਿੰਦੇ ਆ ਵੀ 30 ਜਾਣਿਆਂ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ। ਇਹ ਆંકੜਾ ਜਿਹੜਾ ਉਹ ਵੱਧ ਵੀ ਸਕਦਾ ਆ। ਕੱਲ੍ਹ ਜਿਹੜਾ ਆ ਇਹ ਟੋਰਨੇਡੋਜ਼ ਜਿਹੜੇ ਸਦਰਨ ਸਟੇਟਸ ਦੇ ਵਿੱਚ ਜਿਹੜਾ ਉਹ ਆਇਆ ਸੀਗਾ ਜੀ। ਸੋ ਬਿਲਕੁਲ ਅੱਜ ਵਿਸਾਖੀ ਦੇ ਜਨਮ ਦਿਨ 'ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਖਾਲਸੇ ਦੇ ਜਨਮ ਦਿਨ 'ਤੇ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ। ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਵੀ ਜਿਹੜੀ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਹੈਗੀਆਂ। UN ਨੇ ਵੀ ਜਿਹੜੀਆਂ ਆ ਵਿਸਾਖੀ ਦੀਆਂ ਸਾਰੇ ਹੀ ਸਿੱਖਾਂ ਨੂੰ, ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ ਹੈਗੀਆਂ ਜੀ। ਬਿਲਕੁਲ। ਅਤੇ ਇੱਕ ਵਾਰੀ ਫਿਰ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ, ਸਾਰਿਆਂ ਵੱਲੋਂ, ਸਾਡੇ ਵੱਲੋਂ ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ ਬਹੁਤ-ਬਹੁਤ ਜਿਹੜੀਆਂ ਉਹ ਇੱਕ ਵਾਰੀ ਫਿਰ ਮੁਬਾਰਕਾਂ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀ ਜਿਹੜੀ ਹੈ ਪਰਮਾਤਮਾ ਸਾਰਿਆਂ ਨੂੰ ਬਖਸ਼ੇ ਅਤੇ ਅਜੇ ਇਹ ਜਿਹੜੇ ਔਖੇ ਟਾਈਮ ਦੇ ਵਿੱਚ ਆਪਾਂ ਸਾਰੇ ਜਾਣੇ ਮਿਲ ਜੁਲ ਕੇ ਇਸ ਨੂੰ ਜਿਹੜਾ ਉਹ ਪਾਰ ਕਰ ਸਕੀਏ ਅਤੇ ਇਹੀ ਆਪਾਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਜੀ। ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।